जी अज असी सुल्तान बाहू होरां दी टैक्सट जिहड़ी है वो कर रहे हैं जी। ये असी दो पार्ट्स करांगे। पहला पार्ट तो है कि जी सुल्तान बाहू ने मुल्लां दे बारे ठीक है बिल्कुल जिहड़ी शरी ऑर्गेनाइज्ड रिलीजन है बिल्कुल ਉਹਦੇ ਬਾਰੇ ਠੀਕ ਹੈ ਔਰ ਆਮ ਜਿਹੜੇ ਨੇ ਬਹੁਤ ਸਾਰੇ ਸਾਡੇ ਸੁਣਨ ਵਾਲੇ ਉਹਨਾਂ ਨੂੰ ਇਹ ਪਤਾ ਨਹੀਂ ਹੈਗਾ ਕਿ ਸਭ ਤੋਂ ਜ਼ਿਆਦਾ ਮੁੱਲਾਂ ਦੇ ਖਿਲਾਫ ਸੁਲਤਾਨ ਬਾਹੂ ਨੇ ਲਿਖਿਆ। ਇਸ ਵਾਸਤੇ ਬਹੁਤ ਵਾਰੀ ਸੁਲਤਾਨ ਬਾਹੂ ਦਾ ਜਿਹੜਾ ਕਲਾਮ ਹੈ ਜੀ ਜੀ ਉਹ ਬੁੱਲੇ ਸ਼ਾਹ ਦੇ ਨਾਂ ਲਾਤਾ ਜਾਂਦਾ, ਬਿਲਕੁਲ ਮਿਕਸ ਹੋ ਜਾਂਦਾ ਕਿਉਂਕਿ ਉਹ ਮਤਲਬ ਕੋਟ ਤੇ ਕਰ ਰਹੇ ਹੁੰਦੇ ਨੇ ਸੁਲਤਾਨ ਬਾਹੂ ਨੂੰ, ਲੇਕਿਨ ਨਾ ਉਹ ਬੁੱਲੇ ਸ਼ਾਹ ਦਾ ਲੈ ਰਹੇ ਹੁੰਦੇ। ਬਿਲਕੁਲ। ਸੋ ਇਸ ਵਾਸਤੇ ਅਸੀਂ ਸੋਚਿਆ ਕਿ ਇਹ ਇੱਕ ਵੱਖਰਾ ਬਿਲਕੁਲ ਪ੍ਰੋਗਰਾਮ ਕੀਤਾ ਜਾਏ। ਹਾਂਜੀ ਠੀਕ, ਤੁਸੀਂ ਉਹ ਪੜ੍ਹੋ ਠੀਕ ਹੈ ਤੇ ਅਸੀਂ ਇੱਥੇ ਕਰਦੇ ਹਾਂ। ठीक है। अल्लाह पढ़ियो हाफिज होयो ना गया हिजाबों पर्दा हूँ, पढ़ पढ़ आलिम फाजिल होयो भी तालिब होयो जरदा हूँ, 6,000 किताबां पढ़ियां जालिम नफ्स न मरदा हूँ, बाज फकीरा किसे न मारिया बाहू चोर अंदर दाहू। हाँ ਇਹਦਾ ਮਤਲਬ ਹੈ ਕਿ ਅੱਲਾ ਪੜ੍ਹਿਓ ਹਾਫਿਜ਼ ਹੋਇਓ ਕਿ ਤੂੰ ਕੁਰਾਨ ਵੀ ਹਿਫਜ਼ ਕਰ ਲਿਆ ਪਰ ਤਹਕੀਕਤ ਜਿਹੜੀ ਸੀਗੀ ਉਹਦਾ ਤੇਰੇ ਤੇ ਇਨਕਸ਼ਾਫ ਨਹੀਂ ਹੋਇਆ। ठीक है। ਪਰਦਾ ਨਹੀਂ ਉੱਠਿਆ ਤੇ ਉਹ ਅੱਛਾ ਹਿਜਾਬ ਤੇ ਠੀਕ ਹੈ ਜਿਹੜਾ ਹਜਾਬ ਸੀ ਰਿਹਾ ਸਹੀ ਹੈ ਮਤਲਬ ਉਹ ਜਿਹੜਾ ਤੈਨੂੰ ਸਮਝਣਾ ਚਾਹੀਦਾ ਸੀ ਉਹ ਤੂੰ ਨਹੀਂ ਸਮਝਿਆ। बट पर आलम फाजल होए हो मसला ये है कि तू मतलब ऐसा बंदा है कि जेड़ा कि पढ़ के स्टडी बहुत की है तू और तू आलम फाजल हो गया है 20 आलम होए हो दर्दा हो इस बावजूद भी का मतलब है बावजूद ठीक है इस बावजूद तू ज़रदा यानी मतलब सोने का मतलब दुनिया का तालिब है। हालांकि ये मतलब ये है कि अल्लाह अगर तुम्हें सही पढ़ता तो तेनू ज़रदा जड़ा तालिब नहीं होना चाहिए। 6,000 किताबां पढ़ियां जालिम नफ्स ना मरदा कि तू कई 100 किताबां पढ़ लियां ठीक है फिर भी जेड़ा नफ्स है ग्रीड है बिल्कुल वो नहीं मुक्की ठीक है। इस वास्ते जे तू सोच के पढ़िया हुंदा ते ग्रीड मर जांदी। बाज फकीरां किसे ना मारिया बाहू चोर अंदर दा ਇਹਦਾ ਮਤਲਬ ਹੈ ਕਿ ਜਿਹੜੇ ਫਕੀਰ ਨੇ ਜੀ ਸੂਫੀ ਨੇ ਉਹ ਇਸ ਚੋਰ ਨੂੰ ਉਹ ਇਸ ਅੰਦਰ ਦੇ ਚੋਰ ਨੂੰ ਅੰਦਰ ਦਾ ਚੋਰ ਕੀ ਹੈ ਜ਼ਰ ਦੀ ਲਾਲਚ ਬਿਲਕੁਲ ਹਾਂਜੀ। ਤੇ ਡਾਕਟਰ ਸਾਹਿਬ ਫਿਰ ਇਹਦੇ 'ਚ ਉਹ ਬੇਸਿਕਲੀ ਗੱਲ ਕਰਨਾ ਚਾਹ ਰਹੇ ਨੇ ਕਿ ਇੱਕ ਤੇ ਉਹਨਾਂ ਨੇ ਜਿਹੜੇ ਰਿਚੁਅਲਸ ਨੇ ਉਹਦੀ ਗੱਲ ਕੀਤੀ ਹੈ ਕਿ ਹਾਫਿਜ਼ ਬਣ ਗਏ ਨੇ ਪੜ੍ਹ ਕੇ ਕੁਰਾਨ ਉਹਨਾਂ ਨੇ ਇੱਕ ਕਿਸਮ ਦਾ ਰੱਟਾ ਲਾ ਲਿਆ ਠੀਕ ਹੈ ਲੇਕਿਨ ਉਹ ਅੰਦਰ ਦਾ ਜਿਹੜਾ ਉਹਨਾਂ ਦੀ ਰੂਹ 'ਚ ਨਹੀਂ ਉਤਰੀ ਉਹ ਗੱਲ ਜਿਹੜੀ ਕੁਰਾਨ ਦੀ ਰੂਹ ਹੈ ਉਹ ਨਹੀਂ ਉਤਰੀ। ਕੁਰਾਨ ਉਹਨਾਂ ਨੇ ਰੱਟ ਲਿਆ ਉਹਨਾਂ ਦੇ ਨਾ ਉਹਨਾਂ ਨੂੰ ਮਤਲਬ ਆਇਆ ਨਾ ਉਹਨਾਂ ਦੇ ਮੀਨਿੰਗਸ ਉਹਨਾਂ ਨੂੰ ਪਤਾ ਲੱਗੇ ਨਾ ਉਹਨਾਂ ਦੇ ਕੋਈ ਲਾਈਫ ਸਟਾਈਲ ਚੇਂਜ ਹੋਇਆ ਨਾ ਉਹਨਾਂ ਦੀ ਜ਼ਿੰਦਗੀ ਚੇਂਜ ਹੋਈ। ਜਿਹੜਾ ਵੀ ਉਹਦੀ ਕੁਰਾਨ ਦੀ ਰੂਹ ਸੀਗੀ ਉਹ ਟਰਾਂਸਲੇਟ ਨਹੀਂ ਹੋ ਸਕੀ ਉਹਨਾਂ ਦੀ ਜ਼ਿੰਦਗੀ 'ਚ। ਬਿਲਕੁਲ ਇਹਨੂੰ ਇਸ ਤਰ੍ਹਾਂ ਸਮਰਾਈਜ਼ ਕੀਤਾ ਜਾ ਸਕਦਾ। ਹਾਂਜੀ ਠੀਕ ਹੈ। ਐ ਤਨ ਮੇਰਾ ਚਸ਼ਮਾ ਹੋਵੇ ਮੁਰਸ਼ਿਦ ਵੇਖ ਨਾ ਰੱਜਾ। ਨਹੀਂ ਤੁਸੀਂ ਗਲਤ ਪੜ੍ਹ ਰਹੇ ਹੋ। ਅੱਛਾ ਪੜ ਆਲਿਮ ਕਰਨ ਤਕੱਬਰ ਮੁੱਲਾ ਕਰਨ ਵਡਿਆਈ ਹੂ ਗਲੀਆਂ ਦੇ ਵਿੱਚ ਨਮਾਣੇ ਗਲੀਆਂ ਦੇ ਵਿੱਚ ਫਿਰਨ ਨਮਾਣੇ ਬਗਲ ਕਿਤਾਬਾਂ ਚਾਈ ਹੂ ਜਿੱਥੇ ਵੇਖਣ ਚੰਗਾ ਚੋਖਾ ਪੜਨ ਕਲਾਮ ਸਵਾਈ ਹੂ ਦੋਹੀ ਜਹਾਨੀ
मुठ्ठे बाहू खादी वेच कमाई हो। जी यानी मतलब ये है कि ਜਿਹੜੀ ਆਲਮ ਨੇ जी ਉਹਨਾਂ ਨੂੰ ਜਿਹੜੀ ਇਲਮ ਹੈ, ਪਲੇਟੋ ਕਹਿੰਦਾ ਹੈ ਕਿ ਜਿਹੜਾ ਇਲਮ ਹੈ ਉਹ ਤੁਹਾਨੂੰ ਆਪਣਾ ਬੇਸਿਕਲੀ ਉਹ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਨਿੰਮੇ ਹੋ ਜਾਓ। ਪਰ इनकिसारी ਇਨਕਸਾਰੀ, हाँ ਹਾਂ ਇਨਕਸਾਰੀ, ਇਨਕਸਾਰ ਹੋ ਜਾਓ। बिल्कुल ਪਰ ਇਹ ਜਿਹੜੇ ਮੁੱਲਾ ਨੇ ਇਹ ਜਿਹੜੇ ਨੇ ਇਹ ਪੜ ਆਲਮ ਕਰਨ ਤਕੱਬਰ, ਇਹ ਗੁਰੂਰ ਕਰ ਰਹੇ ਨੇ। ਇਹ ਜਦੋਂ ਪੜ ਲੈਂਦੇ ਨੇ जी बिल्कुल ਕਲਾਮ ਨੂੰ ਤੇ ਇਹ ਉਹਦੇ ਤੇ ਗੁਰੂਰ ਕਰਦੇ ਨੇ। सही है। ਮੁੱਲਾ ਕਰਨ ਵਡਿਆਈ, ਮੁੱਲਾ ਜਿਹੜੇ ਨੇ ਉਹ ਆਪਣੀ ਆਪ ਵਡਿਆਈ ਕਰ ਰਹੇ ਨੇ। वडियाई का मतलब अपने अपने आप आप को ऊंचा कर रहे हैं, superior। superior कर रहे हैं। ठीक है ਸਪਿਰਿਟਸ ਕਹਿ ਰਹੇ ਨੇ। ठीक है। ਗਲੀਆਂ ਦੇ ਵਿੱਚ ਫਿਰਨ ਮਾਣੇ ਬਗਲ ਕਿਤਾਬਾਂ ਚਾਹੀ। ਇਹ ਜਿਹੜੇ ਨੇ ਗਲੀਆਂ ਵਿੱਚ ਸਟਰੀਟਸ ਦੇ ਵਿੱਚ जी जी ਕਿਤਾਬਾਂ ਚੁੱਕ ਕੇ ਫਿਰ ਰਹੇ ਨੇ। नमाने का मतलब बच्चे ਨਮਾਣੇ ਦਾ ਮਤਲਬ ਹੈ ਕਿ ਪੂਅਰ ਥਿੰਗਸ, अच्छा गरीब ਮਤਲਬ ਵਿਚਾਰੇ, बेचारे। अच्छा गरीब तो नहीं बेचारे। अच्छा ਵਿਚਾਰੇ ਜਿੱਥੇ ਵੇਖਣ ਚੰਗਾ ਚੋਖਾ ਪੜਨ ਕਲਾਮ ਸਵਾਈ ਹੋ। ਉਹ ਤੁਹਾਨੂੰ ਪਤਾ ਹੈ ਨਾ ਕਿ ਖਤਮ ਹੋ ਰਹੇ ਲੋਕ। जी जी बिल्कुल तो मशहूर लतीफ़ा है कि वो अपना उन्हें पूछा मौलवी साहब ने आके कि तुहाडे अपना आके जी दुआ कर दो। जी जी उन्हें क्या, मौलवी साहब ने कहा कि की पकया? उन्हें क्या दाल पकी? उन्हें कितने रहंदे हो? उन्हें कहा जी उस महल्ले च रहना। वो महल्ला आखिरी महल्ला वो तो बड़ा दूर है उसे। वो तो बहुत दूर है। मेन्यू ते डिपेंड करता है जेड़ा खत्म है। हाँ जी। ये दूसरा बंदा आया, उन्हें कहा जी कि मौलवी साहब खत्म होना है, आ जाओ तुसी। जी जी उन्हें कहा कि की पकया है? उन्हें को कुकड़ चिकन। हाँ जी ते उन्हें क्या किथे रहंदे? उन्हें कहा जी वो आखिरी वाले। उन्हें कहा इत्थे आखिरी वाला? ਇਹਦੇ ਨਾਲ ਹੀ ਹੈ। बिल्कुल इधर नाल ही है। कोई मसला नहीं। जिथे वेखन चंगा चोखा अच्छा पढ़न कलाम सुनाई। ਇਹ ਲਤੀਫੇ ਤੋਂ ਹੁਣ ਇਹਨਾਂ ਨੇ ਖੋਲ ਦਿੱਤਾ ਹੈ। हाँ जी। हाँ दुई जहानी मुठे बाहू खादी वेच कमाई। ये जेड़े मुल्ला ने, जी जी ये जेड़े इंज कर रहे ने, ये दोवां जहाना च, ऐ जहान च, दुनिया च भी और आखिरत च भी ये जेड़े ने इन्ना दी कोई पुछ परतीज नहीं। अच्छा दोवें जानी मुठे मुठ्ठे ਦਾ ਕਿਸ ਕਿਸ ਉਹਦੇ ਚ ਯੂਜ਼ ਹੋ मुठे ਰਿਹਾ का ਹੈ? मतलब डिसोल्यूएंट। अच्छा रिजेक्टेड। ठीक है ठीक है ठीक है। दोहें जहानी मुठ्ठे बाहू खादी वेच कमाई। ठीक है खादी वेच कमाई हो कि कमाई ਤੁਹਾਡੀ ਸੀ इलम। ओ अच्छा ਉਹਨੂੰ ਵੇਚਤਾ, ਆਪਣੇ ਇਲਮ ਨੂੰ ਵੇਚਤਾ। और इलम ਦਾ ਮਤਲਬ ਇਹ ਸੀ ਕਿ ਤੁਸੀਂ ਦੁਨੀਆ ਨੂੰ ਇਸ ਇਲਮ ਨਾਲ ਰੋਸ਼ਨੀ ਦਿਓ। ਬਿਲਕੁਲ ਤੁਸੀਂ ਰੋਸ਼ਨੀ ਦੇਣ ਦੀ ਬਜਾਏ ਉਹਨਾਂ ਨੂੰ ਆਪਣੀ ਆਮਦਨੀ ਦਾ ਜ਼ਰੀਆ ਬਣਾਉਣਾ। ਇਸ ਵਾਸਤੇ ਦੁਹੀ ਜਹਾਨੀ ਮੁੱਠੇ ਬਾਹੂ ਜੀ ਖਾਦੀ ਵੇਚ ਕਮਾਈ। ਤੁਸੀਂ ਆਪਣੀ ਜਿਹੜੀ ਕਮਾਈ ਸੀ, ਜੀ ਜੀ ਜਿਹੜੀ ਸਟਰਗਲ ਲੇਬਰ ਸੀ, ਜਿਹੜੀ ਤੁਸੀਂ ਆਪਣਾ ਸਿੱਖਣ ਵਿੱਚ ਲਾਈ, ਬਿਲकुल ਉਹ ਤੁਸੀਂ ਵੇਚ ਕੇ ਖਾ ਲਈ। ठीक है। पढ़ पढ़ इलम मशाइख सदावन करन इबादत दोरी हो। अंदर झुगी पई ਲੁਟੀਵੇ लुटीवे तन मन खबर न मोरी हो। मौला वाली सदा सुखाली दिल तो लात कोरी हो। बाहु रब तिन्हा नु हासिल जिना जग ना चोरी हो।
हाँ ਇਹਦਾ ਮਤਲਬ ਇਹ ਹੈ ਕਿ ਪੜ੍ਹ ਇਲਮ ਮਸ਼ਾਇਖ ਦਾਮਨ ਕਿ ਜਿਹੜੇ ਐਕੈਡੈਮਿਕਲੀ जी जी पढ़ते हैं कुरान बिल्कुल वो पढ़ के मशाइख हो गए, बिल्कुल अल्लामा शेख मुशाहिद अल्लामा शाइख हो गए, जी इबादत भी दिन रात करते हैं, पर उन्होंने ये नहीं पता अंदर छुट्टी पई लटी वे ਜਿਹੜੀ अंदर है उन्होंने वो लुटी जा रही है। झुग्गी नो किस यानी एज ए मेटाफर यूज हो रही है ना मतलब हाँ जी हट है बिल्कुल हट है ना, बिल्कुल अंदर झुग्गी पई लटी वे यानी ਉਹਦਾ ਘਰ ਲੁੱਟ ਗਿਆ ਅੰਦਰ हाँ अंदरों घट लुटिया जा रहा है जी ਉਹਨਾਂ ਨੂੰ ਬਾਹਰੋਂ ਕੋਈ ਪਤਾ ਨਹੀਂ ਲੱਗਦਾ। ਬੇਸਿਕਲੀ ਉਹ ਕਹਿ ਰਹੇ ਨੇ ਕਿ ਉਹਨਾਂ ਦੀ ਅੰਦਰ ਦਾ ਜਿਹੜੀ ਅੱਛੀ ਚੀਜ਼ਾਂ ਨੇ ਉਹ ਖਤਮ ਹੋ ਗਈਆਂ ਨੇ ਉਹ ਖਤਮ ਨਹੀਂ ਹੋ ਗਈਆਂ ਸਿਰਫ, ਬਲਕਿ ਇਹ ਕਿ ਜਿਹੜੀਆਂ ਅੰਦਰ ਦੀਆਂ ਚੀਜ਼ਾਂ ਜੀ ਜਿਹੜੀ ਸਿਫਾਤ ਨੇ ਉਹਦੀ ਖਤਮ ਗੱਲ ਹੋ ਗਈਆਂ ਨੇ ਜੀ ਉਹਨਾਂ ਦਾ ਉਹਨੂੰ ਪਤਾ ਵੀ ਨਹੀਂ ਚੱਲਦਾ। ਜੀ ਮੌਲਾ ਵਾਲੀ ਸਦਾ ਸੁਖਾਲੀ ਦਿਲ ਨੂੰ ਲਾ ਤਕੋਰੀ ਯਾਨੀ ਮਤਲਬ ਇਹ ਹੈ ਜੀ। ਕਿ ਤੂੰ ਜਿਹੜੀ ਮੌਲਾ ਵਾਲੀ ਹੈ ਅੱਲਾ ਵਾਲੀ ਹੈ ਬਿਲਕੁਲ ਉਹਨੂੰ ਲਾ ਕੇ ਦਿਲ ਨੂੰ ਸਾਬਤ ਰੱਖ। ਅੱਛਾ ਬਾਹੂ ਰੱਬ ਤਿਨਾਂ ਨੂੰ ਹਾਸਲ ਜਿਨ੍ਹਾਂ ਜੱਗ ਨਾ ਚੋਰੀ। ਬਾਹੂ ਜਿਹੜਾ ਜੱਗ ਹੈ ਜੀ ਜੀ ਦੁਨੀਆ ਜਿਹੜੀ ਹੈ ਹੂੰ ਉਹ ਉਹਨਾਂ ਦੀ ਹੈ ਜਿਹੜੇ ਚੋਰੀ ਨਹੀਂ ਕਰਦੇ। ਠੀਕ ਹੈ ਚੋਰੀ ਦਾ ਮਤਲਬ ਇੱਥੇ ਇਹ ਹੈਗਾ ਕਿ ਜੋ ਕੁਛ ਉਹ ਪੜ੍ਹਦੇ ਨੇ ਹੂੰ ਜੋ ਕੁਛ ਉਹ ਸਮਝਦੇ ਨੇ ਉਹੀ ਉਹ ਕਹਿੰਦੇ ਆ। ਉਹੀ ਕਹਿੰਦੇ ਨੇ ਠੀਕ ਹੈ ਚੋਰੀ ਦਾ ਮਤਲਬ ਹੈ ਕਿ ਤੁਸੀਂ ਕਹਿ ਕੁਛ ਰਹੇ ਹੋ ਕਰ ਕੁਛ ਰਹੇ ਹੋ, ਕਾਰ ਕੁਛ ਹਿਪੋਕ੍ਰੇਸੀ ਜਿਹੜੀ ਹਿਪੋਕ੍ਰੇਸੀ। ਬਿਲਕੁਲ ਪੜ ਇਲਮ ਮਲੂਕ ਰਿਝਾਵਣ ਕਿਆ ਹੋਇਆ ਇਸ ਪੜੀਆਂ ਹਰਗਿਜ਼ ਮੱਖਣ ਮੋਲ ਨਾ ਆਵੇ ਫਿੱਟੇ ਦੁੱਧ ਦੇ ਕੜੀਆਂ ਕੜਿਆਂ ਆਖ ਚੰਡੋਰਾ ਹੱਥ ਕੀ ਆਇਓ ਇਸ ਅੰਗੋਰੀ ਫੜਿਆ ਹੋ ਇੱਕ ਦਿਲ ਖਸਤਾ ਰੱਖੀ ਬਾਹੂ ਲਈ ਇਬਾਦਤ ਵਰਿਆ ਹੋ। ਹਾਂਜੀ ਇਹਦਾ ਮਤਲਬ ਇਹ ਹੈ ਕਿ ਪੜ ਇਲਮ ਮਲੂਕ ਦਾ ਮਤਲਬ ਬਾਦਸ਼ਾਹ ਬਿਲਕੁਲ ਕਿ ਜਿਹੜੇ ਇਹ ਆਲਮ ਨੇ ਇਹ ਜਿਹੜੇ ਬਹੁਤ ਪੜ੍ਹਦੇ ਨੇ ਇਹ ਬਾਦਸ਼ਾਹਾਂ ਦੇ ਕਰੀਬ ਆਉਣ ਲਈ ਸਾਰਾ ਕੁਛ ਕਰਦੇ। ਓ ਅੱਛਾ ਠੀਕ ਹੈ ਕਿਆ ਹੋਇਆ ਇਸ ਪੜ੍ਹਿਆਂ ਇਹੋ ਜੀ ਪੜ੍ਹਨ ਦਾ ਫਰਕ ਹੀ ਪਿਆ ਜੋ ਤੁਸੀਂ ਅਖੀਰ ਬਾਦਸ਼ਾਹਾਂ ਦੇ ਕਰੀਬ ਹੀ ਜਾਣਾ। ਬਿਲਕੁਲ ਹਰਗਿਜ਼ ਮੱਖਣ ਮੂਲ ਨਾ ਆਵੇ ਫੱਟੇ ਦੁੱਧ ਦੇ ਕੜਿਆਂ। ਜੀ ਬਿਲਕੁਲ ਕਿ ਜਦੋਂ ਦੁੱਧ ਫਟ ਜਾਂਦਾ ਨਾ ਉਹਨੂੰ ਜਿੰਨਾ ਮਰਜ਼ੀ ਕਾੜ ਲਓ ਜਿੰਨਾ ਮਰਜ਼ੀ ਬੋਇਲ ਕਰ ਲਓ ਬਿਲਕੁਲ ਬਿਲਕੁਲ ਉਹ ਤੇ ਮੱਖਣ ਨਹੀਂ ਆਣਾ ਕਿਉਂਕਿ ਉਹ ਜਿਹੜਾ ਉਹ ਤਾਂ ਖਰਾਬ ਹੋ ਗਈ ਖਰਾਬ ਹੋ ਗਈ। ਬਿਲਕੁਲ ਆਖ ਚੰਡੋਰਾ ਹੱਥ ਕੀ ਆਇਓ ਮਤਲਬ ਇਹ ਚੰਡੋਰਿਆ ਪਰਿੰਦੇ ਦਾ ਠੀਕ ਹੈ ਤੈਨੂੰ ਕੀ ਲੱਭਿਆ ਇਸ ਅੰਗੂਰੀ ਫੜਿਆ ਜੀ। ਅੰਗੂਰੀ ਦਾ ਮਤਲਬ ਹੁੰਦਾ ਕਿ ਨਿਊ ਬੋਰਨ ਪਲਾਂਟ। ਅੱਛਾ ਠੀਕ ਹੈ ਤੇ ਕਿਸ ਤਰ੍ਹਾਂ ਇਹਦਾ ਪੂਰਾ ਇਹਦਾ ਬਾ ਮੁਹਾਵਰਾ ਮਤਲਬ ਇਹ ਹੋਇਆ ਕਿ ਤੈਨੂੰ ਜਿਹੜੇ ਨਿਊ ਪਲਾਂਟਸ ਹਨ ਜੀ ਜੀ ਉਹਨਾਂ ਨੂੰ ਪੁੱਟਣ ਦਾ ਤੈਨੂੰ ਕੀ ਮਿਲਿਆ। ਮਤਲਬ ਇਹਦਾ ਇਹ ਹੈਗਾ ਕਿ ਜਿਹੜੇ ਲੋਕ ਇਸ ਸਮਾਜ ਤੋਂ ਬਾਹਰ ਜੀ ਜੀ ਸੋਚਦੇ ਨੇ ਨਵੀਂ ਹਯਾਤੀ ਵਾਸਤੇ ਕਰਦੇ ਨੇ ਉਹਨਾਂ ਦੀ ਬੁਨਿਆਦ ਰੱਖਦੇ ਨੇ ਜੀ ਜੀ
ਉਹਨਾਂ ਨੂੰ ਖਤਮ ਕਰਨ ਦਾ ਨੁਕਸਾਨ ਹੈ। ਪਰ ਸਾਹਿਬ ਉਹ ਇੱਕ ਸ਼ੁਰੂ ਤੇ ਉਹਦੇ ਚ ਕਿ ਉਹ ਪਰਿੰਦੇ ਦੀ ਗੱਲ ਕਰ ਰਿਹਾ ਹੈ, ਫਿਰ ਸੁਲਤਾਨ ਬਾਹੂ ਇਹ ਛੋਟੇ ਛੋਟੇ ਜਿਹੜੇ ਪੌਦੇ ਨੇ ਉਹਨਾਂ ਦੀ ਗੱਲ ਕਰ ਰਿਹਾ ਹੈ। ਅੱਛਾ, ਉਸ ਤੋਂ ਪਹਿਲੇ ਉਹ ਦੁੱਧ ਕੜਿਆ ਤੇ ਮੱਖਣ ਦੀ ਗੱਲ ਹੋ ਰਹੀ ਹੈ, ਲੇਕਿਨ ਇਹ ਸਾਰਿਆਂ ਦੀ ਬਿਗਰ ਪਿਕਚਰ ਕੀ ਹੈ? ਇਹਨਾਂ ਦੀ ਸਾਰਿਆਂ ਦੀ ਬਿਗਰ ਪਿਕਚਰ ਇਹ ਹੈਗੀ ਹੈ ਕਿ ਜਿਹੜਾ ਆਪਣਾ ਸੁਲਤਾਨ ਬਾਹੂ ਜੀ ਹੈ, ਜੀ ਉਹ ਆਪਣੀ ਜਿਹੜੀ ਸੁਸਾਇਟੀ ਦੇ ਵਿੱਚ ਸਿੰਬਲਸ ਨੇ ਹਾਂਜੀ, ਉਹਨੂੰ ਯੂਜ਼ ਕਰੇਗਾ ਨਾ ਸਮਝਾਉਣ ਵਾਸਤੇ ਸਮਝਾਉਣ ਵਾਸਤੇ। ਆਪਣੇ ਫਾਲੋਅਰਸ। ਤੇ ਮਤਲਬ ਉੱਥੇ ਨਵੀਂ ਪਨੀਰੀ ਲੱਗੀ ਹੈ ਠੀਕ ਹੈ, ਜਿਹਨੂੰ ਕਿ ਚੰਡੋਲਾ ਖਾ ਜਾਂਦਾ ਹੈ। ਅੱਛਾ ਅੱਛਾ ਅੱਛਾ, ਠੀਕ ਹੈ ਹਾਂਜੀ, ਉੱਥੇ ਦੁੱਧ ਹੈ ਜਿਹੜਾ ਫਟ ਗਿਆ ਹੈ, ਜੀ, ਉਹਦੇ ਮੱਖਣ ਨਹੀਂ ਆਣਾ। ਉੱਤੇ ਕੁਝ ਨੂੰ ਕਾੜ ਵੀ ਲਓ ਤੇ ਮੱਖਣ ਨਹੀਂ ਆਉਣਾ। ਠੀਕ ਹੈ, ਹਾਂਜੀ, ਇੱਕ ਦਿਲ ਖਸਤਾ ਰੱਖੀ ਬਾਹੂ ਲਈ ਇਬਾਦਤ ਵਰਿਆਂ। ਇਹ ਜਿਹੜਾ ਤੇਰਾ ਦਿਲ ਹੈ ਜੀ ਜੀ, ਖਸਤਾ, ਖਸਤਾ ਮਤਲਬ ਸ਼ਿਕਸਤਾ ਹੋਰ ਟੁੱਟਿਆ ਹੋਇਆ। ਠੀਕ ਹੈ, ਇਹਨੂੰ ਕਾਇਮ ਰੱਖੀ ਤੇ ਸਹਿ ਵਰਿਆਂ ਦੀ ਇਬਾਦਤ ਤੈਨੂੰ ਮਿਲੇਗੀ। ਉਹ ਅੱਛਾ, ਠੀਕ ਹੈ ਠੀਕ ਹੈ। ਪੜਿਆ ਇਲਮ वधी मगरूरी, अकल भी गया तलुआ हूँ, भुला राह हिदायत वाला, नफा न कीता दोहा हूँ। सिर दित्तियां जे सिर हथ आवे, सौदा हार ना तुआ हूँ। वड़े बाजार मोहब्बत बाहू, रहबर ले कोई सूहा हूँ। ਇਹਦਾ ਮਤਲਬ ਇਹ ਹੈ ਕਿ ਪੜਿਆ ਇਲਮ ਵਧੀ ਮਗਰੂਰੀ। ਇਹ ਤੇ ਉਹੀ ਚੱਲ ਰਿਹਾ ਨਾ, ਥੀਮ ਇਹੋ ਚੱਲ ਰਿਹਾ ਜੀ ਕਿ ਇਲਮ ਦੇ ਨਾਲ ਹੋਰ ਐਰੋਗੈਂਸ ਆ ਰਹੀ ਹੈ, ਬਜਾਏ ਇਸ ਦੇ ਕਿ ਤੇਰੇ ਚ ਹਿਊਮਿਲਿਟੀ ਹੁੰਦੀ, ਤੇਰੇ ਚ ਐਰੋਗੈਂਸ ਆ, ਗਰੂਰ ਆ ਗਿਆ। ਅਕਲ ਵੀ ਗਿਆ ਤਲੂਹਾ, ਔਰ ਇੰਨੀ ਐਰੋਗੈਂਸ ਆਈ ਜੀ ਜੀ, ਉਹਦੇ ਵਿੱਚ ਜਿਹੜੀ ਰੈਸ਼ਨੈਲਿਟੀ ਸੀ, ਜਿਹੜੀ ਵਿਜ਼ਡਮ ਸੀ, ਬਿਲਕੁਲ ਉਹ ਵੀ ਖਤਮ ਹੋ ਗਈ। ਉਹ ਵੀ ਖਤਮ ਹੋ ਗਈ। ਭੁੱਲਾ ਰਾਹ ਹਦਾਇਤ ਵਾਲਾ, ਜਿਹੜਾ ਹਦਾਇਤ ਦਾ ਰਾਹ ਸੀ, ਜੀ, ਸੱਚਾਈ ਦਾ ਰਾਹ ਸੀ, ਉਹ ਭੁੱਲ ਗਿਆ। ਨਫਾ ਨਾ ਕੀਤਾ ਦੋਹਾਂ। ਇਹਨਾਂ ਦੋਹਾਂ ਚੀਜ਼ਾਂ ਨੇ ਤੈਨੂੰ ਕੋਈ ਫਾਇਦਾ ਨਹੀਂ ਪਹੁੰਚਿਆ। ਦੋ ਕਿਹਨੂੰ ਕਹਿ ਰਹੇ ਨੇ? ਆਪਣਾ ਹਿਦਾਇਤ ਨੂੰ ਕਹਿ ਰਹੇ ਨੇ ਜਾਂ ਆਪਣਾ ਇਲਮ ਨੂੰ? ਤੇ ਇਲਮ ਤੇ ਹਦਾਇਤ, ਇਲਮ ਤੇ ਹਿਦਾਇਤ ਨੂੰ ਕਹਿ ਰਹੇ। ਠੀਕ ਹੈ ਠੀਕ ਹੈ। ਸਿਰ ਦਿੱਤਿਆਂ ਜੇ ਸਿਰ ਹੱਥਾ, ਜੇ ਆਪਣੇ ਸਿਰ ਦੀ ਕੁਰਬਾਨੀ ਦੇ ਕੇ ਜੀ, ਰਾਜ਼ ਜਿਹੜਾ ਅਸਲ ਹਕੀਕਤ ਹੈ ਜੀ ਜੀ, ਉਹ ਪਤਾ ਲੱਗ ਜਾਵੇ। ਹਾਂ, ਸੌਦਾ ਹਾਰਨਾ ਤੁਹਾਂ, ਤੇ ਇਹ ਕੋਈ ਐਸਾ ਸੌਦਾ ਨਹੀਂ ਹੈ ਜਿਹੜਾ ਕਿ ਹਾਰ ਵਾਲਾ ਹੈ, ਇਹ ਬੈਨੀਫਿਸ਼ਲ। ਉਹ ਅੱਛਾ, ਠੀਕ ਹੈ ਠੀਕ ਹੈ। ਬੜੀ ਬਾਜ਼ਾਰ ਮੁਹੱਬਤ ਬਾਹੂ, ਲੈਬਰ ਲੈ ਕੋਈ ਸੁਹਾ, ਰਹਿਬਰ ਲੈ ਕੋਈ ਸੁਹਾ। ਜੀ, ਕਿ ਤੂੰ ਮੁਹੱਬਤ ਵਾਲੇ ਬਾਜ਼ਾਰ ਜਾਵੀਂ। ਠੀਕ ਹੈ। ਔਰ ਰਹਿਬਰ ਮਤਲਬ ਲੀਡਰ, ਜੀ, ਉਹਨੂੰ ਬਣਾਵੀਂ ਜਿਹੜਾ ਮੁਹੱਬਤ ਦਾ ਜਾਣਨ ਵਾਲਾ। ਉਹ ਸੂਹਾ ਦਾ ਮਤਲਬ ਮੁਹਰਮ, ਸੂਹਾ ਦਾ ਮਤਲਬ ਜਾਣਨ ਵਾਲਾ, ਜਾਣਨ ਵਾਲਾ। ਠੀਕ ਹੈ ਠੀਕ ਹੈ। ਇਹ ਇੰਜ ਵਰਤੇ ਨਾ ਸੂਹਾ, ਹਾਂਜੀ, ਕਿ ਬਈ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਮੇਰੇ ਸੂਹੇ ਹੋ, ਇਹਦਾ ਮਤਲਬ ਹੈ ਕਿ ਤੁਸੀਂ ਮੇਰੀ ਹਰ ਗੱਲ ਨੂੰ ਜਾਣਦੇ ਹੋ। ਉਹ ਅੱਛਾ, ਮਹਿਰਮ ਜਿਹਨੂੰ ਕਹਿੰਦੇ ਨੇ। ਮਹਿਰਮ, ਠੀਕ ਹੈ। ਰਾਜ਼ਦਾਨ, ਰਾਜ਼ਦਾਨ। ठीक है। पढ़ पढ़ इलम हजार किताबा, आलम होवे भारे हूँ, हरफ इश्क दा पढ़ ना जानन, भुले फिरन बेचारे हो। इश्क अकल विच मंजिल भारी, सैया कोहा दे पाड़े हो। जिना इश्क खरीद ना बाहू, दोहे जहानी मारे हो। ਇਹਦਾ ਮਤਲਬ ਕਿ ਪੜਿਆ ਇਲਮ ਹਜ਼ਾਰ ਕਿਤਾਬਾਂ, ਕਿ ਇਲਮ ਪੜ੍ਹ ਲਿਆ जी, ਹਜ਼ਾਰ ਕਿਤਾਬਾਂ ਵੀ ਪੜ੍ਹ ਲਈਆਂ, बिल्कुल।
ਤੇ ਆਲਮ ਜਿਹੜੇ ਸਨ ਉਹਦੇ ਨਾਲ ਬੜੇ ਆਪਣੇ ਆਪ ਨੂੰ ਹੈਵੀ ਵੇਟ ਸਮਝਦੇ, ਠੀਕ ਹੈ। ਉਹ ਸਮਝਦੇ ਨੇ ਕਿ ਉਹ ਬੜੀ ਵੱਡੀ ਚੀਜ਼ ਹੈ। ਬਿਲਕੁਲ। ਉਹ ਮੈਨੂੰ ਯਾਦ ਆ ਰਿਹਾ, ਉਹ ਜੋ ਜਿਸ ਤਰ੍ਹਾਂ ਆਪਣਾ ਮੁਹੰਮਦ ਹਨੀਫ ਸਾਹਿਬ ਕਹਿੰਦੇ ਨੇ, ਪਹਿਲੇ ਉਹ ਮੌਲਵੀ ਸਾਹਿਬ ਹੁੰਦੇ ਸੀ, ਹੁਣ ਉਹ ਅਲਾਮਾ, ਮਸ਼ਾਇਖ, ਸ਼ੈਖੁਲ ਫਲਾਣਾ, ਉਹ ਸਭ ਟਾਈਟਲਸ ਬੜੇ ਨੇ, ਵੱਧਦੇ ਜਾ ਰਹੇ ਨੇ ਕਿਉਂਕਿ ਹੈਵੀ ਵੇਟ ਹੁੰਦੇ ਜਾ ਰਹੇ। ਠੀਕ ਹੈ। ਹਰਫ ਇਸ਼ਕ ਦਾ ਪੜ੍ਹਨ ਦਾ, ਇਹ ਸਾਰੇ ਜਿਹੜੇ ਇੰਨੇ ਇਲਮ ਪੜ੍ਹ ਕੇ ਤੇ ਭਾਰੇ ਹੋ ਗਏ ਨੇ, ਜੀ ਜੀ, ਇਹ ਇਸ਼ਕ ਦਾ ਹਰਫ ਨਹੀਂ ਜਾਣਦੇ। ਠੀਕ ਹੈ। ਭੁੱਲੇ ਫਿਰਨ ਵਿਚਾਰੇ ਭੁੱਲੇ ਫਿਰਦੇ। ਠੀਕ ਹੈ। ਇਸ਼ਕ ਅਕਲ ਵਿੱਚ ਮੰਜ਼ਿਲ ਭਾਰੀ, ਸਿਆਂ ਕੁਹਾਂ ਦੇ ਪਾੜੇ। ਇਸ਼ਕ ਜੀ ਜੀ ਤੇ ਅਕਲ ਜਿਹੜੀ ਹੈ ਉਹਨਾਂ ਵਿੱਚ ਕਈ 100 ਮੀਲ ਦਾ ਫਰਕ ਹੈ। ਅੱਛਾ, ਇਹ ਕਹਿਣਾ ਚਾਹ ਰਹੇ। ਇਹ ਕਹਿਣਾ ਚਾਹ ਉਹਨਾਂ ਦੇ ਵਿੱਚ ਕਈ 100 ਮੀਲ ਦਾ ਫਰਕ ਹੈ। ਕੋ ਹੁੰਦਾ ਹੈ 7 ਫਰਲਾਂਗ, ਠੀਕ ਹੈ। ਮੀਲ ਹੁੰਦਾ ਹੈ 5 ਫਰਲਾਂਗ। ਮੀਲ ਹੁੰਦਾ 5 ਫਰਲਾਂਗ, ਤੇ ਇੱਕ ਮੀਲ ਚ ਕਾਫੀ ਸਾਰੇ ਕੋ ਹੋ ਗਏ। ਹਾਂਜੀ, ਠੀਕ ਹੈ। ਤੇ ਕਈਆਂ ਸਿਆਂ ਕੋਹਾਂ ਦੇ ਪਾੜੇ ਇਹਨਾਂ ਵਿੱਚ ਬਹੁਤ ਡਿਸਟੈਂਸ, ਬਹੁਤ ਫਰਕ, ਬਹੁਤ ਫਾਸਲਾ ਹੈ। ਜਿੰਨਾ ਇਸ਼ਕ ਖਰੀਦਣਾ ਬਾਹੂ ਦੋਹੀ ਜਾਨ ਨਹੀਂ ਮਾਰ। ਲੇਕਿਨ ਇਹ ਹੈ ਕਿ ਬਾਹੂ ਕਹਿੰਦਾ ਕਿ ਜਿਨ੍ਹਾਂ ਨੇ ਇਸ਼ਕ ਨੂੰ ਖਰੀਦਿਆ ਨਹੀਂ ਹੈ, ਜਾਂ ਉਹਨਾਂ ਕੋਲ ਇਸ਼ਕ ਨਹੀਂ ਕੀਤਾ, ਉਹ ਦੋਵਾਂ ਜਹਾਨਾਂ 'ਚ ਹੀ ਖਤਮ ਹੋ। ਉਹ ਅੱਛਾ, ਇਸ 'ਚ ਵੀ ਤੇ ਉਸ 'ਚ। they are at loss। ਯਾਨੀ ਇਸ਼ਕ ਦੀ ਅਕਲ ਦੀ ਗੱਲ ਹੋ ਰਹੀ ਹੈ। ਜਿਸ ਤਰ੍ਹਾਂ ਇਕਬਾਲ ਨੇ ਵੀ ਬੜੀ ਗੱਲ ਕੀਤੀ ਹੈ ਇਸ਼ਕ ਦੀ ਅਕਲ ਤੇ। ਠੀਕ ਹੈ। ਜਾਂ ਉਹ ਜਿਸ ਤਰ੍ਹਾਂ ਉਹਨਾਂ ਦਾ ਮਿਸਰਾ ਹੈ, ਮੁੱਲਾ ਕੀ ਅਜ਼ਾ ਔਰ ਹੈ, ਮੁਜਾਹਿਦ ਕੀ ਅਜ਼ਾ ਔਰ ਹੈ। ਠੀਕ ਹੈ। ਚਲੋ ਜੀ। ਤਸਬੀਹ ਫੇਰੀ ਦਿਲ ਨਾ ਫਿਰਿਆ, ਕੀ ਲੈਣਾ ਤਸਬੀਹ ਫੜ ਕੇ। ਬੜੀ ਖੂਬਸੂਰਤ ਗੱਲ ਕੀਤੀ ਹੈ। ਹਾਂਜੀ। ਇਲਮ ਪੜ੍ਹਿਆ ਤੇ ਅਦਬ ਨਾ ਸਿੱਖਿਆ, ਕੀ ਲੈਣਾ ਇਲਮ ਨੂੰ ਪੜ੍ਹ ਕੇ ਚਿੱਲੇ ਕੱਟੇ ਤੇ ਕੁਝ ਨਾ ਕੱਟਿਆ, ਕੀ ਲੈਣਾ ਚਿਲਿਆਂ ਵੜ ਕੇ ਜਾਗ ਬਿਨਾ ਦੁੱਧ ਜੰਮਦੇ ਨਾ ਬਾਹੂ, ਲਾਲ ਹੋਵਨ ਭਾਵੇਂ ਕੜ ਕੇ ਹਾਂਜੀ। ਮਤਲਬ ਇਹ ਹੈ ਕਿ ਤਸਬੀਹ ਪੜ੍ਹਿਆ ਜੀ, ਤੂੰ ਤਸਬੀਹ ਪੜ੍ਹ ਲਈ, ਤਸਬੀਹ ਫੇਰਦਾ ਰਿਹਾ ਤੇ ਦਿਲ ਨਾ ਫਿਰਿਆ, ਪਰ ਤੇਰਾ ਜਿਹੜਾ ਦਿਲ ਸੀ ਉਹ ਨਹੀਂ ਤਬਦੀਲ ਹੋਇਆ। ਕੀ ਲੈਣਾ ਤਸਬੀਹ ਪੜ੍ਹ ਕੇ? ਇਹਦਾ ਮਤਲਬ ਹੈ ਕਿ ਤਸਬੀਹ ਦਾ ਕੀ ਫਰਕ ਪੈਂਦਾ। ਇਲਮ ਪੜ੍ਹਿਆ ਤੇ ਅਦਬ ਨਾ ਸਿੱਖਿਆ। ਤੂੰ ਇਲਮ ਤੇ ਪੜ੍ਹ ਲਿਆ ਜੀ, ਨੌਲੇਜ ਤੂੰ ਐਕੈਡੈਮਿਕ ਬਹੁਤ ਪੜ੍ਹ ਲਿਆ, ਪਰ ਤੈਨੂੰ ਅਦਬ ਨਹੀਂ ਹੈ। ਉਹ ਜਿਹੜੀ ਮੈਨਰਸ ਹੈ, ਸਬਮਿਸ਼ਨ ਨਹੀਂ ਹੈ, ਸਬਮਿਸ਼ਨ ਅਖਲਾਕ ਜਿਹੜਾ ਉਹ ਨਹੀਂ ਆਇਆ। ਕੀ ਲੈਣਾ ਇਲਮ ਨੂੰ ਪੜ੍ਹ ਕੇ? ਇਹੋ ਜਿਹੇ ਇਲਮ ਦਾ ਫਾਇਦਾ ਕੀ? ਫਾਇਦਾ ਚਿੱਲੇ ਕੱਟੇ ਤੇ ਕੁਝ ਨਾ ਖੱਟਿਆ। ਕਿਲਾ ਕੱਟਣਾ ਤੁਹਾਨੂੰ ਪਤਾ ਹੈ ਨਾ ਕਿ ਲੋਕੀ ਬਹਿ ਜਾਂਦੇ ਨੇ ਤੇ ਫਿਰ ਬਿਲਕੁਲ। ਤੇ ਚਿੱਲੇ ਕੱਟਿਆ ਤੇ ਕੁਝ ਨਾ ਖੱਟਿਆ, ਕੀ ਲੈਣਾ ਚਿੱਲਿਆਂ ਵੜ ਕੇ। ਜੇ ਤੂੰ ਚਿੱਲੇ ਵੀ ਕਰ ਲੈ ਜੀ, ਹਾਂਜੀ, ਆਪਣੇ ਆਪ ਦੇ ਵਿੱਚ, ਤੇ ਉਹਦੇ ਵਿੱਚ ਵੀ ਕੁਛ ਨਹੀਂ ਮਿਲਿਆ, ਤੇ ਕੀ ਫਾਇਦਾ ਚਿੱਲਿਆਂ ਕਰਨ ਦਾ? ਕੋਈ ਫਾਇਦਾ ਨਹੀਂ। ਇਹਦਾ ਮਤਲਬ ਹੈ ਕਿ ਜਿਹੜੇ ਇਹ ਸੋ ਕਾਲਡ ਸੂਫੀਜ਼ਮ ਨੂੰ ਕਰਦੇ ਨੇ, ਫਾਲੋਅਰਸ ਨੇ, ਬਿਲਕੁਲ, ਉਹਨਾਂ ਨੂੰ ਵੀ ਪਤਾ ਨਹੀਂ ਹੈਗਾ ਕੀ ਹੋ ਰਿਹਾ। ਜਾਗ ਬਿਨਾ ਦੁੱਧ ਜੰਮਦੇ ਨਾ ਬਾਹੂ। ਜਾਗ ਤੁਹਾਨੂੰ ਪਤਾ ਕੀ ਹੁੰਦੀ ਹੈ? ਉਹ ਜਿਹੜਾ ਜਿਹਨੂੰ ਜੰਮਣ ਵੀ ਕਹਿੰਦੇ, ਜਿਹੜਾ ਥੋੜਾ ਜਿਹਾ ਪਿਛਲਾ ਜਿਹੜਾ ਦਹੀਂ ਹੁੰਦਾ ਉਹ ਤੁਸੀਂ ਦੁੱਧ ਪਾ ਦਿਓ, ਜਿਹੜਾ ਸੈਂਪਲ ਕਹਿ ਲਓ, ਜਿਹਦੇ ਚ ਉਹ ਕੋਈ ਜਿਹਨੂੰ ਉਹਨੂੰ ਫਰਮੈਂਟ ਕਰੇਗਾ। ਬਿਲਕੁਲ ਠੀਕ ਹੈ। ਲੇਕਿਨ ਉਹ ਇਹਦਾ ਬਾਕੀ ਲਾਈਨਾਂ ਦੇ ਨਾਲ ਕੀ ਤਾਲੁਕ ਹੈ? ਇਹਦਾ ਤਾਲੁਕ ਇਹ ਹੈ ਕਿ ਜਿੰਨਾ ਚਿਰ ਤੱਕ ਤੁਹਾਨੂੰ ਮੁਰਸ਼ਦ ਨਹੀਂ ਮਿਲਦਾ, ਅੱਛਾ, ਤੁਸੀਂ ਇਨੀਸ਼ੀਏਟ ਨਹੀਂ ਹੁੰਦੇ ਹਕੀਕਤ ਵੱਲ, ਉਹਨਾਂ ਚਿਰ ਤੱਕ ਤੁਸੀਂ ਜਿੰਨੇ ਵੀ ਮਰਜ਼ੀ
ਚਿੱਲੇ ਕਰ ਲੋ, ਕਰ ਤਸਵੀਰਾਂ ਲਓ, ਫੇਰ ਜਿੰਨੇ ਲੋ, ਮਰਜ਼ੀ ਕਰ ਲਓ, ਤੁਸੀਂ ਪਹੁੰਚ ਨਹੀਂ ਸਕਦੇ। ਇਹ ਮਤਲਬ ਉਹ ਜਿਹੜਾ ਨਜ਼ਰ ਦਾ ਕਨਸੈਪਟ ਹੈ। ਹਾਂਜੀ ਠੀਕ ਹੈ, ਬੜੀ ਜ਼ਬਰਦਸਤ ਗੱਲ ਕੀਤੀ ਹੈ। ਹਾਂਜੀ ਜੀਨ ਜੇ ਦੀਨ ਇਲਮ ਵਿੱਚ ਹੁੰਦਾ, ਸਿਰ ਨੇਜ਼ੇ ਕਿਉਂ ਚੜਦੇ ਹੋ। 18,000 ਜੋ ਆਲਿਮ ਆਹੇ, ਅੱਗੇ ਹੁਸੈਨ ਦੇ ਮਰਦੇ ਹੋ। ਜੇਕਰ ਬੈਤ ਰਸੂਲੀ ਮੰਦੇ, ਪਾਣੀ ਕਿਉਂ ਬੰਦ ਕਰਦੇ ਹੋ। ਸਾਦਿਕ ਦੀਨ ਤਿਨਹਾ ਬਾਹੂ, ਜੋ ਸਿਰ ਕੁਰਬਾਨੀ ਕਰਦੇ। ਇਹ ਤਾਂ ਸਾਫ਼ ਹੈ ਕਿ ਹਾਂਜੀ। ਬਈ ਜੇ ਇਹ ਮੇਰੇ ਖਿਆਲ ਹੈ ਕਰਬਲਾ ਔਰ ਉਸ ਸਾਰੇ ਵਾਕਿਏ ਦੀ ਗੱਲ ਹੋ ਰਹੀ ਹੈ। ਉਹਦੀ ਗੱਲ ਹੋ ਰਹੀ ਹੈ ਕਿ ਜੇਕਰ ਦੀਨ ਇਲਮ ਵਿੱਚ ਹੁੰਦਾ, ਜੇਕਰ ਦੀਨ ਜਿਹੜਾ ਹੈ, ਜੀ ਫੇਸ ਜਿਹੜਾ ਹੈ, ਉਹ ਨੌਲੇਜ ਦੇ ਜ਼ਰੀਏ ਹੁੰਦਾ, ਤੇ ਫਿਰ ਸਿਰ ਨੇਜ਼ੇ ਕੋ ਜਾ, ਫਿਰ ਇਮਾਮ ਹੁਸੈਨ ਦਾ ਸਿਰ ਜਿਹੜਾ ਸੀ ਉਹ ਨੇਜ਼ੇ ਤੇ ਕਿਉਂ ਟੰਗਿਆ ਜਾਂਦਾ, ਕਿਉਂਕਿ 18,000 ਜੋ ਆਲਮ ਆਏ, ਜੀ ਆਲਮ ਜਿਹੜੇ ਸਨ ਅੱਗੇ ਹੁਸੈਨ ਦੇ ਮਰਦੇ, ਉਹ ਹੁਸੈਨ ਦੇ ਅੱਗੇ ਮਰ ਜਾਂਦੇ, they would have sacrificed। ਉਹ ਕੀ ਕਹਿਣਾ ਚਾਹ ਰਹੇ ਨੇ ਕਿ ਆਲਿਮ ਉਹ ਯਜ਼ੀਦ ਦੀ ਸਾਈਡ ਤੇ ਸੀਗੇ, ਇਹ ਕਹਿਣਾ ਚਾਹ ਰਹੇ ਨੇ। ਹਾਂਜੀ। ਅੱਛਾ, ਜਾਂ ਯਜ਼ੀਦ ਦੇ ਸਾਈਡ ਤੇ ਸੀ ਜਾਂ ਇੰਡੀਫਰੈਂਟ ਸੀ। ਇਨਡਿਫਰੈਂਟ, ਠੀਕ ਹੈ ਠੀਕ ਹੈ। ਜੇਕਰ ਬੈਤ ਰਸੂਲੀ ਮੰਨਦੇ, ਜੇਕਰ ਉਹ ਰਸੂਲ ਦੀ ਬੈਤ ਮੰਨ ਲੈਂਦੇ, ਬਿਲਕੁਲ ਓਬੀਡੀਐਂਸ ਹੁੰਦੇ, ਬਿਲਕੁਲ, ਤੇ ਪਾਣੀ ਨਾ ਬੰਦ ਹੁੰਦਾ, ਜਿਵੇਂ ਕਰਬਲਾ ਜਿਹੜਾ ਯਜ਼ੀਦ ਨੇ ਕੀਤਾ, ਪਾਣੀ ਬੰਦ ਕਰ। ਠੀਕ ਹੈ। ਸਾਦਕ ਦੀਨ ਤਨਾ ਬਾਹੂ, ਉਹੀ ਫੇਥ ਜਿਹੜਾ ਹੈ ਜੀ ਬਿਲਕੁਲ, ਉਹਦੇ ਤੇ ਪੱਕੇ ਨੇ, ਜਿਹੜੇ ਆਪਣਾ ਸਿਰ ਜਿਹੜਾ ਹੈ ਉਹ ਕੁਰਬਾਨ ਕਰ। ਸੈਕਰੀਫਾਈਸ ਕਰ। ਠੀਕ ਠੀਕ, ਸਿੱਧੀ ਸਿੱਧੀ ਗੱਲ। ਠੀਕ, ਅੱਗੇ ਚਲਿਏ ਜੀ। ਹਾਂਜੀ ਹਾਫਿਜ਼ ਪੜ ਕਰਨ ਤਕੱਬੁਰ, ਮੁੱਲਾ ਕਰਨ ਵਡਿਆਈ ਹੋ। ਸਾਵਨ ਮਾਂ ਦੇ ਬਦਲਾਂ ਵਾਂਗੋਂ, ਫਿਰਨ ਕਿਤਾਬਾਂ ਚਾਹੀ ਹੋ। ਜਿੱਥੇ ਵੇਖਣ ਚੰਗਾ ਚੋਖਾ, ਪੜਨ ਕਲਾਮ ਸਵਾਈ ਹੋ। ਦੋਹੀ ਜਹਾਨੇ ਮੁੱਠੇ ਬਾਹੂ, ਖਾਦੀ ਵੇਚ ਕਮਾਈ ਹੋ। ਹਾਂਜੀ, ਇਹ ਉਹੀ ਥੀਮ ਚੱਲ ਰਿਹਾ ਜੀ, ਮੁੱਲਾ ਨੂੰ ਕ੍ਰਿਟਿਸਾਈਜ਼ ਕੀਤਾ ਜਾ ਰਿਹਾ। ਬਿਲਕੁਲ, ਉਹ ਮਤਲਬ ਇਹ ਹੈ ਕਿ ਜਿਹੜਾ ਮੁੱਲਾ ਹੈ ਜੀ, ਉਹ ਪੜ੍ਹ ਕੇ ਜਿਹੜਾ ਨਾ ਉਹ ਤਕੱਬਰ ਵਿੱਚ ਹੈ, ਐਰੋਗੈਂਸ ਬਿਲਕੁਲ ਉਹਦੀ ਹੈ। ਬਿਲਕੁਲ, ਇਹ ਇੰਦੀ ਹੈ ਜਿਵੇਂ ਸਾਵਣ ਦੇ ਵਿੱਚ, ਸੌਣ ਦੇ ਮਹੀਨੇ ਚ ਸੌਣ ਹੁੰਦਾ ਜਿਹੜਾ ਬਾਰਿਸ਼ਾਂ ਵਾਲਾ ਹੁੰਦਾ, ਬਾਰਿਸ਼ਾਂ ਵਾਲਾ ਮੌਸਮ ਹੁੰਦਾ ਹੈ। ਠੀਕ ਹੈ। ਜਿਵੇਂ ਬੱਦਲ ਜਿਹੜੇ ਨੇ ਉਹ ਪਾਣੀ ਲੈ ਕੇ ਫਿਰਦੇ ਨੇ, ਇਵੇਂ ਇਹ ਮੁੱਲਾਂ ਜਿਹੜੇ ਨੇ ਇਲਮ ਲੈ ਕੇ ਫਿਰਦੇ। ਠੀਕ ਹੈ। ਜਿੱਥੇ ਵੇਖਣ ਚੰਗਾ ਚੋਖਾ, ਪੜ੍ਹਨ ਕਲਾਮ ਸਵਾਈ। ਜਿੱਥੇ ਚੰਗਾ ਖਾਣ ਨੂੰ ਹੁੰਦਾ ਹੈ, ਜੀ ਜੀ, ਉੱਥੇ ਬੜੀ ਕਲਾਮ ਜਿਹੜਾ ਹੈ ਬਿਹਤਰ ਹੋ ਜਾਂਦਾ। ਬਿਲਕੁਲ, ਬੜੇ ਉਹਨੂੰ ਬੜਾ ਵਧਾ ਕੇ ਪੇਸ਼ ਕਰਦੇ ਨੇ। ਠੀਕ ਹੈ। ਦੋਵੇਂ ਜਹਾਨੀ ਮੁੱਠੇ ਬਾਹੂ, ਇਹ ਪੁਰਾਣੀ ਇਹ ਪਹਿਲੇ ਆ ਚੁੱਕਿਆ ਹੈ ਅੱਛਾ, ਹਾਂਜੀ, ਕਿ ਦੋਵਾਂ ਜਹਾਨਾਂ 'ਚ ਇਹ ਜਿਹੜੇ ਨੇ, ਇਸ ਜਹਾਨ 'ਚ ਵੀ ਤੇ ਉਸ ਜਹਾਨ 'ਚ ਵੀ, ਇਹ ਜਿਹੜੇ ਨੇ ਇਹ ਮੁੱਠੇ ਨੇ, ਇਹ ਦਿਆਰ ਮਤਲਬ ਇਹ ਡਿਪਰਾਈਵਡ ਨੇ। ਅੱਛਾ, ਇਹ ਅੱਜ ਕੱਲ ਕਿਸ ਤਰ੍ਹਾਂ ਲਫ਼ਜ਼ ਇਸਤੇਮਾਲ ਹੋਏਗਾ ਮੁੱਠੇ ਦਾ? ਅੱਜ ਕੱਲ ਦੀ ਪੰਜਾਬੀ ਲੈਂਗੁਏਜ ਇਸਤੇਮਾਲ ਹੁੰਦਾ ਹੈ ਲਫ਼ਜ਼ ਮੁੱਠੇ? ਨਹੀਂ ਹੁੰਦਾ ਤੇ ਹੈ। ਅੱਛਾ। ਮਤਲਬ ਮੁੱਠੇ ਦਾ ਮਤਲਬ ਹੈ ਕਿ ਕਿਸੇ ਨੂੰ ਧੋਖਾ ਖਾ ਜਾਣਾ। ਅੱਛਾ, ਠੀਕ ਹੈ ਠੀਕ ਹੈ ਠੀਕ ਹੈ। ਚਲੋ ਇਹ ਖत्म हो गई। देखिए ਅੱਗੇ ਅੱਗੇ ਮੈਂ ਕਿਹਾ ਸ਼ਰੀਅਤ ਵਾਲਾ। ਹਾਂਜੀ, ਸ਼ਰੀਅਤ ਦੇ ਦਰਵਾਜ਼ੇ ਉੱਚੇ, ਰਾਹ ਫਕਰ ਦਾ ਮੋਰੀ ਹੋ। ਆਲਮ ਫਾਜ਼ਿਲ ਲੰਘ ਨਾ ਦੇਂਦੇ, ਜੋ ਲੰਘਦਾ ਸੋ ਚੋਰੀ ਹੋ। ਪਟ ਪਟ ਇੱਟਾਂ ਵੱਟੇ ਮਾਰਨ,
दर्दमंदा दे खोरी हो, आशिक जानन राज बाहू, की जानन लोग अथोरी हो। मतलब ये है कि शरीयत जिहड़ी है ना जी, वो एक बहुत बड़ा दरवाजा है, ठीक है। लेकिन जिहड़ा रब दा राह है, रब दा जिहड़ा रस्ता है, जी बिल्कुल। वो एक मोरी है। अच्छा, मोरी का मतलब है सुरंग। सुरंग, छोटी जी जगह। नहीं 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 नहीं, ਜਿਹੜਾ ਲਾਹੌਰ ਸ਼ਹਿਰ ਸੀ जी जी, ਉਹਦੇ ਵਿੱਚ ਇੱਕ ਦਰਵਾਜ਼ੇ ਸਨ। एक मोरी भी सी बिल्कुल, जिस तरह दो मोरी आ पुल ते वो। ਉੱਤੇ ਉਹਦੇ ਵਿੱਚ ਜਿਹੜੀ ਮੋਰੀ ਦੇ ਜ਼ਰੀਏ ਲਾਹੌਰ ਨੂੰ ਦਿੱਲੀ ਨਾਲ ਮਿਲਾਇਆ ਗਿਆ ਸੀ। ਅੰਦਰੋਂ ਅੰਦਰੀ ਅੰਡਰਗਰਾਉਂਡ ਅੰਡਰਗਰਾਉਂਡ ਟਨਲਸ ਜਿਹਨੂੰ ਕਹਿੰਦੇ ਨੇ। ਟਨਲ ਜਿਹਨੂੰ ਕਹਿੰਦੇ ਨੇ। ਅੱਛਾ, ਹਾਂਜੀ। ਤੇ ਮੋਰੀ ਜਿਹੜੀ ਹੈ ਮਤਲਬ ਇਹ ਹੈ ਕਿ ਜਿਹੜਾ ਸ਼ਰੀਅਤ ਦਰਵਾਜ਼ਾ ਉਹ ਤੇ ਇੱਕ ਤਰ੍ਹਾਂ ਦੀ ਉਹ ਅੱਛਾ, ਇੱਕ ਤੁਹਾਨੂੰ ਇੱਕ ਵਿਜ਼ੀਬਲ ਥਿੰਗ ਹੈ। ਵਿਜ਼ੀਬਲ ਥਿੰਗ ਹੈਗੀ ਹੈ। ਬਿਲਕੁਲ, ਮੋਰੀ ਬੜਾ ਖੁਫੀਆ ਰਸਤਾ ਹੈ। ਖੁਫੀਆ ਰਸਤਾ। ਹਾਂ, ਰਾਹ ਰਬਾਣਾ ਮੋਰੀ, ਰੱਬ ਦਾ ਜਿਹੜਾ ਰਾਹ ਹੈ ਉਹ ਖੁਫੀਆ ਹੈ, ਉਹ ਸਾਰਿਆਂ ਨੂੰ ਨਹੀਂ ਪਤਾ, ਉਹ ਸਾਰਿਆਂ ਨੂੰ ਨਹੀਂ ਪਤਾ। ਆਲਮ ਫਾਜ਼ਲ ਲੰਘਣ ਨਾ ਦਿੰਦੇ। ਜੀ, ਜਿਹੜੇ ਆਲਮ ਫਾਜ਼ਲ ਨੇ ਉਹ ਉਸ ਤੁਹਾਨੂੰ ਸ਼ਿਗਮੀ ਦਰਵਾਜ਼ੇ ਚੋਂ ਲੰਘਣ ਨਹੀਂ ਦਿੰਦੇ। ਠੀਕ ਹੈ। ਜੋ ਲੰਘਦਾ ਸੋ ਚੋਰੀ। ਉਹ ਇਹ ਕਹਿੰਦੇ ਨੇ ਕਿ ਜੀ ਸ਼ਾਹ ਹੁਸੈਨ ਜੀ ਜਿਹੜਾ ਸੂਫੀ ਸ਼ਾਇਰ ਸੀ, ਬਿਲਕੁਲ, ਲਾਹੌਰ ਦੇ ਜਿਹੜੇ ਲਾਹੌਰ ਦੇ ਜਿਹੜੇ ਸਨ, ਤੇ ਉਹ ਲੰਘੇ ਕਿਸੇ ਸ਼ਹਿਜ਼ਾਦੇ ਦੇ ਘਰ ਦੇ ਅੱਗੇ। ਅੱਛਾ, ਤੇ ਸ਼ਹਿਜ਼ਾਦੇ ਨੇ ਉੱਤੋਂ ਉਹਨੂੰ ਕਿਹਾ ਕਿ ਰੱਬ ਕਿਵੇਂ ਪਾਇਆ। ਠੀਕ ਹੈ। ਉਹਨੇ ਕਿਹਾ ਆਪਣਾ ਲੰਘਣ ਨਹੀਂ ਸੀ ਦਿੰਦੇ ਮੌਲਵੀ, ਮੈਂ ਮੋਰੀ ਥਣਿਆ। ਅੱਛਾ, ਇਹਦੀ ਕਹਾਣੀ ਵੀ ਹੈ। ਅੱਛਾ, ਹਾਂਜੀ, ਜ਼ਬਰਦਸਤ ਜ਼ਬਰਦਸਤ। ਕਿਉਂਕਿ ਜਿਹਨਾਂ ਨੂੰ ਆਪਣਾ ਮੌਲਵੀ ਸਾਹਿਬ ਜਿਹੜੀ ਅਸੀਂ ਗੱਲ ਕਰ ਰਹੇ ਨੇ, ਜਿਹਨੂੰ ਸੁਲਤਾਨ ਬਾਹੂ ਰੈਫਰ ਕਰ ਰਹੇ ਨੇ, ਉਹ ਵੀ ਤੇ ਉਹ ਚੌਧਰੀ ਬਣੇ ਹੋਏ ਨੇ ਨਾ ਹੁਣ ਇਸਲਾਮ ਦੇ। ਬਿਲਕੁਲ। ਪੱਟ ਪੱਟ ਇੱਟਾਂ ਵੱਟੇ ਮਾਰਨ ਦਰਦਮੰਦਾਂ ਦੇ ਖੋਰੀ। ਇਹ ਜਿਹੜੇ ਮੌਲਵੀ ਨੇ, ਇਹ ਜਿਹੜੇ ਮੁੱਲਾ ਨੇ, ਇਹ ਦਰਦਮੰਦਾਂ ਦੇ ਜਿਹੜੇ ਨੇ ਉਹ ਦੁਸ਼ਮਣ ਨੇ। ਅੱਛਾ, ਔਰ ਇਹ ਉਹਨੂੰ ਦਰਦਮੰਦਾਂ ਨੂੰ ਵੱਟੇ ਮਾਰਦੇ ਨੇ, ਵੱਟੇ ਮਾਰਦੇ, ਯਾਨੀ ਉਹਨਾਂ ਦੇ ਦੁੱਖਾਂ 'ਚ ਜ਼ਿਆਦਾ ਇਜ਼ਾਫਾ ਕਰ ਰਹੇ। ਬਿਲਕੁਲ। ਆਸ਼ਿਕ ਜਾਣਨ ਰਾਜ਼ ਬਾਹੂ, ਕੀ ਜਾਣਨ ਲੋਕ ਥੋੜੀ। ਮਤਲਬ ਜਿਹੜਾ ਰਾਜ਼ ਹੈ, ਜਿਹੜਾ ਸੀਕਰਟ ਹੈ, ਜਿਹੜੀ ਅੰਦਰ ਦੀ ਗੱਲ ਹੈ, ਉਹ ਤਾਂ ਸਿਰਫ ਆਸ਼ਿਕ ਜਾਣ। ਬਿਲਕੁਲ। ਇਹ ਜਿਹੜੇ ਲੋਕ ਫਜ਼ੂਲ ਨੇ। ਅਥੋਰੀ ਮਤਲਬ ਫਜ਼ੂਲ ਹੈ। ਇਹ ਇਹਨਾਂ ਨੂੰ ਕੀ ਪਤਾ। ਠੀਕ ਹੈ, ਕਿ ਕੀ ਹੈ। ਹਾਂਜੀ। ਅੱਛਾ ਜੀ, ਅਗਲਾ ਹੁਣ ਪੜ੍ਹੀਏ। ਮਜ਼ਹਬਾਂ ਦੇ ਦਰਵਾਜ਼ੇ ਉੱਚੇ, ਰਾਹ ਰਬਾਣਾ ਮੋਰੀ ਹੋ, ਪੰਡਤਾਂ ਤੇ ਮਲਵਾਨੀਆਂ ਕੋਲੋਂ ਛੁਪ ਛੁਪ ਲੰਘੀਏ ਚੋਰੀ ਹੋ, ਅੱਡੀਆਂ ਮਾਰਨ ਕਰਨ ਬਖੇੜੇ, ਦਰਦਮੰਦਾਂ ਦੇ ਖੋਰੀ ਹੋ, ਬਾਹੂ ਚਲ ਉਥਾਂ ਵਸੀਏ, ਬਾਹੂ ਚਲ ਉਥਾਈ ਵਸੀਏ, ਦਾਵੇ ਕਿਸੇ ਨਾ ਹੋਰੀ ਹੋ। ਠੀਕ ਹੈ। ਮਜ਼ਹਬਾਂ ਦੇ ਦਰਵਾਜ਼ੇ ਉੱਚੇ, ਜਿਹੜੇ ਮਜ਼ਹਬ ਨੇ ਜੀ, ਉਹ ਬੜੇ ਉੱਚੇ ਦਰਵਾਜ਼ੇ, ਉਹਨਾਂ ਚ ਕੋਈ ਲੰਘਣ ਨਹੀਂ ਦਿੰਦਾ। ਰਾਹ ਰਬਾਣਾ ਮੋਰੀ, ਜਿਵੇਂ ਪਹਿਲੇ ਕਿਹਾ ਕਿ ਉਹ ਰੱਬ ਦਾ ਰਸਤਾ ਹੈ, ਉਹ ਚੋਰੀ ਦਾ ਰਸਤਾ ਹੈ। ਲੱਖਪਤੀਆਂ ਸੌਰੀ ਪੰਡਤਾਂ ਤੇ ਮਲਵਾਣਿਆਂ ਕੋਲੋਂ, ਇਹ ਚ ਪੰਡਤ ਵੀ ਸ਼ਾਮਲ ਨੇ, ਬਲਵਾਣੇ ਵੀ ਸ਼ਾਮਲ ਨੇ। ਇਹ ਨਹੀਂ ਕਿ ਇੱਕ ਮਜ਼ਹਬ ਬੰਦੇ ਨੇ। ਅੱਛਾ, ਸਾਰੇ ਹਰ ਮਜ਼ਹਬ ਬੰਦੇ। ਠੀਕ ਹੈ। ਪੰਡਤਾਂ ਤੇ ਮਲਵਾਣਿਆਂ ਕੋਲੋਂ ਛੁਪ ਛੁਪ ਲੰਘੀਏ ਚੋਰੀ ਹੋ, ਅੱਡੀਆਂ ਮਾਰਨ ਕਰਨ ਮੁਖੇੜੇ, ਦਰਦਮੰਦਾਂ ਦੇ ਖੋਰੀ ਹੋ। ਇਹ ਜਿਹੜੇ ਨੇ ਇਹ ਸਾਨੂੰ ਅੱਡੀਆਂ ਮਾਰਦੇ ਨੇ, ਤੰਗ ਕਰਦੇ ਨੇ। ਹਾਂਜੀ। ਬਾਹੂ ਚਾਲੋ ਥਾਈ ਵਸੀਏ, ਦਾਵੇ ਕਿਸੇ ਨਾ ਹੋ ਰਹੀ। ਬਾਹੂ ਉੱਥੇ ਚੱਲ ਕੇ ਵਸੀਏ,
ਜਿਹਨੂੰ ਕਿ ਜਿੱਥੇ ਕੋਈ ਹੋਰ ਕਿਸੇ ਨੂੰ ਦਾਵਾ ਨਹੀਂ ਹੈਗਾ, ਹਾਂ ਮਤਲਬ ਆਪਣੇ ਆਪ ਦਾ ਦਾਵਾ ਨਹੀਂ ਹੈਗਾ, ਸਬਮਿਸ਼ਨ ਹੈ। सबमिशन। चलो ठीक, आगे चलिए। नफल नमाजा कम जनाना रोजे सरफा रोटी हो, मक्के दे वल सोई जांदे जिन्ना घरों तरोटी हो, उचियां बांगा सोई देवन नीयत जिना दी खोटी हो, की परवाह तिना नु बाहू जिना घर विच वोटी हो। हाँ जी, ਇਹਦਾ ਮਤਲਬ ਇੱਥੇ ਸਾਫ਼ ਹੀ ਹੈ जी ਕਿ ਬਈ ਬਾਹੂ ਜਿਹੜਾ ਹੈ ਉਹ ਕਹਿ ਰਿਹਾ ਕਿ ਨਫਲ ਨਮਾਜ਼ਾਂ ਕਮ ਸਨ। कम जनाना दा की मतलब है जी? ਜ਼ਨਾਨਾ ਮਤਲਬ जी Feminist। जी फेमिनिस्ट, ठीक है ਇਹ ਜਿਹੜੀਆਂ ਨਫਲ ਨਮਾਜ਼ਾਂ ਪੜ੍ਹਨੀਆਂ ਨਾ, जी जी। ਇਹ ਫੈਮਿਨਿਸਟ अच्छा उन्होंने थोड़ा वो ਕਮਜ਼ੋਰ कमजोर कह रहे हैं, ठीक है। ਉਹ ਰੋਜ਼ਾ ਸਰਫਾ ਰੋਟੀ, ਜਿਹੜੇ ਰੋਜ਼ੇ ਰੱਖਦੇ ਨੇ ਉਹ ਰੋਟੀ ਦਾ ਬਚਾ ਕਰ। सरफा दा मतलब होता है ਸਰਫਾ ਦਾ ਮਤਲਬ ਹੁੰਦਾ ਹੈ रोटी ना खानी। ਨਹੀਂ, ਸਰਫਾ ਦਾ ਮਤਲਬ ਹੁੰਦਾ ਹੈ ਟੂ ਬੀ ਟੂ ਕੀ ਕਹਿੰਦੇ ਨੇ ਸਰਫੇ ਨੂੰ? ਸਰਫਾ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਬਹੁਤ ਕਰ ਰਹੇ ਹੋ। ਤੁਸੀਂ ਸਰਫਾ ਦਾ ਮਤਲਬ ਹੈ ਕਿ ਤੁਸੀਂ ਬਹੁਤ ਘੱਟ ਖਰਚ ਕਰ ਰਹੇ अच्छा ਹੋ। कंजूस हो सकता नहीं? ਕੰਜੂਸ ਨਹੀਂ, ਹੋਰ ਕੀ ਹੁੰਦਾ ਹੈ? अंग्रेजी से माइजर हो गया। ਮਾਇਜ਼ਰ ਨਹੀਂ, माइजर नहीं, माइजर नहीं, स्टिंजी, what the one- थ्रिफ्टी। ਜਿਹੜਾ ਕਿ ਬੰਦਾ ਬਹੁਤ ਸੰਭਲ ਕੇ ਖਰਚ ਕਰਦਾ ਹੈ। अच्छा समय खर्च करता है, ठीक ठीक है। सरफा रोटी हो, ठीक है। मक्के दे वल सोई जांदे जिना घरों तरोटी। ਮੱਕੇ ਵੱਲ ਉਹ ਜਾਂਦੇ ਨੇ जी ਜਿਨ੍ਹਾਂ ਨੂੰ ਘਰ ਵਿੱਚ ਕੋਈ ਪ੍ਰੋਬਲਮ ਹੈ, अच्छा तरोटी हो मतलब तरोटी का मतलब कोई इश्यूज है ना? ਇਸ਼ੂਜ਼ ਹੈ, ਜਿਨ੍ਹਾਂ ਨੂੰ ਘਰ ਵਿੱਚ ਕੁਝ ਨਹੀਂ ਮਿਲਦਾ। अच्छा यानी वो कोई अपने रब वास्ते नहीं जा रहे उठे, ਬਲਕਿ ਇਹ ਹੈ ਕਿ ਉਹ ਇਸ ਵਾਸਤੇ ਜਾ ਰਹੇ ਨੇ ਕਿ ਘਰ ਦੇ ਵਿੱਚ मसले ने चलो नस जाइए, ਆਣਾ ਚਾਹੀਏ। ठीक है। उचियां बांगा सोई देवन नीयत जिना दी खोटी, ठीक है। ਬਾਂਗਾ ਅਜ਼ਾਨ ਅਜ਼ਾਨ। ਉਹੀ ਉੱਚੀਆਂ ਉੱਚੀਆਂ ਹੁੰਦੇ ਨੇ ਜਿਨ੍ਹਾਂ ਦੀ ਨੀਅਤ ਖੋਟੀ ਹੈ। ਕੀ ਪਰਵਾਹ ਤਿਨਾਂ ਨੂੰ ਬਾਹੂ ਜਿਨ੍ਹਾਂ ਘਰ ਵਿੱਚ ਬੋਟੀ, हाँ जी ਜਿਨ੍ਹਾਂ ਦੇ ਘਰ ਵਿੱਚ ਸਭ ਕੁਛ ਹੈਗਾ, बोटी का मतलब सब कुछ, ठीक है। ਉਹਨਾਂ ਨੂੰ ਕੀ ਪਰਵਾਹ? उन्होंने की परवाह, ठीक। ਉਹ ਨਾ ਰੋਜ਼ਾ ਰੱਖਦੇ, ਇਹਦਾ ਮਤਲਬ ਇਹ ਹੈ हाँ जी, ਕਿ ਉਹ ਰੋਜ਼ਾ ਰੱਖਦੇ ਨੇ ਜਾਂ ਨਹੀਂ ਰੱਖਦੇ, ਹੱਜ ਕਰਦੇ ਨੇ ਜਾਂ ਨਹੀਂ ਕਰਦੇ, लेकिन उचियां बांगा नहीं देते। ਉੱਚੀਆਂ ਮੰਗਾਂ ਵੀ ਨਹੀਂ ਦਿੰਦੇ। ਤੇ ਇਹ ਇੱਕ ਹੋਰ ਤਰ੍ਹਾਂ ਦੇ ਲੋਕ। ठीक है। अच्छा डॉक्टर साहब ये आजकल की भी बड़ी रेलेवेंट है इन्हां दी, हालांकि इन्ने 100 साल हो गए ने बाऊ दे, लेकिन आजकल भी इहदी रेलेवेंस है। वही सानू साडे माशरे नजर आ रहा है कि वही मुल्लाइज्म है और दूसरे जिहड़े लोग ने, या हिपोक्रेसी इतनी ज्यादा है। तो ਇਹਦਾ मतलब है कि ये बड़ा कोई क्रॉनिक प्रॉब्लम है? ਇਹਦਾ ਮਤਲਬ ਹੈ ਕਿ ਇਹ यूनिवर्सल ट्रूथ है। अच्छा ਇਹ ਆਲਮੀ ਹਕੀਕਤ ਹੈ जी ਕਿ ਜਿਹੜੇ ਮਜ਼ਹਬਾਂ ਦੇ ਮੰਨਣ ਵਾਲੇ ਨੇ, जी ਜਿਹੜੇ ਮਜ਼ਹਬਾਂ ਦੀ ਜਿਹੜੇ ਰਿਚੁਅਲਿਸਟਿਕ ਮਜ਼ਹਬ ਨੂੰ, बिल्कुल ਰਵਾਇਤੀ ਮਜ਼ਹਬ ਨੂੰ ਕਾਇਮ ਰੱਖਣ ਵਾਲੇ ਨੇ, ਉਹਨਾਂ ਸਾਰਿਆਂ ਦੀ ਇਹ ਸਿਫਤ ਹੈ ਕਿ ਉਹ ਮਗਰੂਰ ਹੁੰਦੇ ਨੇ बिल्कुल। ਔਰ ਉਹਨਾਂ ਨੂੰ ਅੰਦਰ ਦੀ ਗੱਲ ਸਮਝ ਨਹੀਂ ਆਉਂਦੀ। और वो ਜਿਹੜੇ ਆਮ ਲੋਕ ਨੇ ਉਹਨਾਂ ਨੂੰ ਲੁੱਕ ਡਾਊਨ ਕਰਦੇ ਨੇ। ਲੋਕਡਾਊਨ ਅਪਨ हाँ ਬਿਲਕੁਲ। और इट्स वेरी इंटरेस्टिंग कि आजकल भी इट्स वेरी ट्रू। ਬਿਲਕੁਲ ਇਸੇ ਵਾਸਤੇ ਅਸੀਂ ਇਹਨੂੰ हाँ जी इट्स वेरी रेलेवेंट ਅੱਜ ਜਿਹੜਾ 2018 ਚ ਹੋ ਰਿਹਾ। ਬਿਲਕੁਲ और ना सिर्फ वो साढ़े
ਇੰਡੀਆ ਪਾਕਿਸਤਾਨ ਉਹਨਾਂ ਮੁਲਕਾਂ 'ਚ ਹੋ ਰਿਹਾ, ਬਲਕਿ ਇੱਥੇ ਵੀ ਉਹੀ ਚੀਜ਼ਾਂ ਚੱਲ ਬਿਲਕੁਲ ਰਹੀਆਂ, ਅਮਰੀਕਾ ਚ ਵੀ ਹੋਇਆ, ਉਹੀ ਚੀਜ਼ਾਂ ਚੱਲ ਰਹੀਆਂ, ਉਹੀ ਚਰਚ ਹੈ ਔਰ ਉਹੀ ਉਹਦੇ ਆਫਟਰ ਇਫੈਕਟਸ ਨੇ, ਸਾਰੀ ਦੁਨੀਆ ਚ ਹੋ ਰਿਹਾ। ਸਾਰੀ ਦੁਨੀਆ 'ਚ ਉਹੀ ਚੀਜ਼ਾਂ ਚੱਲ ਰਹੀਆਂ। ਠੀਕ।